अस्सलाम वालेकुम जी। टीवी तनवीर बुखारी राही मैं हाँ मसूद मल्ली आप सब ਨੂੰ ਜੀ ਆਇਆਂ ਨੂੰ ਕਹਿੰਦੇ ਆ ਔਰ ਨਾਲ ਹੀ ਇਹ ਬੇਨਤੀ ਕਰਨੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਟੀਵੀ ਤਨਵੀਰ ਬੁਖਾਰੀ ਨੂੰ ਘੰਟੀ ਦਾ ਬਟਨ ਹੈ ਜਿਹੜਾ ਉਹਨੂੰ ਵੀ ਜ਼ਰੂਰ ਨੱਪਿਆ ਜੇ ਤਾਂ ਜੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓਜ਼ ਸਾਡੀਆਂ ਇਹ ਪੇਸ਼ ਕਰ ਰਹੀਆਂ ਨੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾ ਸਿਰਫ ਆਪ ਬਲਕਿ ਯਾਰਾਂ ਦੋਸਤਾਂ ਬੇਲੀਆਂ ਜਾਣਨ ਵਾਲਿਆਂ ਨੂੰ ਵੀ ਦੱਸੋ ਕਿ ਟੀਵੀ ਤਨਵੀਰ ਬੁਖਾਰੀ ਜ਼ਰੂਰ ਜੁਆਇਨ ਕਰਨ। ਚੈਨਲ ਹੈ ਸਾਡਾ ਟੀਵੀ ਤਨਵੀਰ ਬੁਖਾਰੀ ਜਿਹਦੇ ਰਾਹੀਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਪੇਸ਼ ਖਿਦਮਤ ਨੇ ਸਾਡੀਆਂ ਤਾਜ਼ਾ ਬਤਾਜ਼ਾ ਵੀਡੀਓ ਆਓ ਰੱਜ ਉਹਨਾਂ ਦਾ ਨਜ਼ਾਰਾ ਲੈਨੇ ਆ। बिस्मिल्लाहिर्रहमानिर्रहीम। टीवी तनवीर बुखारी राही मैं अपने बारे अज कुछ अर्ज करना वा कि मेरा असल नाम जोड़ा वो अब्दुल रज़ाक ते अदबी नाम शाह रज़ाक बट्टू। मैं छीना विरका दे अंदर 1 जनवरी 1975 पैदा होया। छीना विरका खानका डोगरा के करीब एक पिंड है, उस दे अंदर मेरी पैदाइश हुई। गौरमेंट प्राइमरी स्कूल छीना विरका तो मैं इब्तदाई 3 क्लासां पास कीतियां। उस तो बाद फिर गौरमेंट प्राइमरी स्कूल सरोठा उस जगह तो चौथी ते 5वीं जमात पास की। फिर गजियाना 9 उदों गौरमेंट एलीमेंटरी स्कूल सी जिन्हों बाद फिर हाई का दर्जा दिता गया ते गौरमेंट एलीमेंटरी स्कूल गजियाना 9 तो मैं 6ठी क्लास पास की। फिर उस तो बाद फिर 7वीं जमात गौरमेंट हाई स्कूल खानका डोगरा में दाखिल होया। खानका डोगरा मैं 9वीं क्लास तक किताबां छपन के लिहाज नाल ते चीज़ है कि सब तो पहला मेरी किताब जिहड़ी सी वो छोटा जिहा पंफलेट टाइप दी सी, दुश्मन देश पंजाब दे। वो पहली किताब सी जिहड़ी मेरी छपी। उस तो बाद फिर मुहब्बती दीवे किताब छपी। उस तो बाद एक छोटा जिहा पंफलेट टाइप सी किताब, ਉਹਦੇ ਵਿੱਚ बाल अफसाने लिखे सन ते उड़ीक दे नां तो किताब छापी सी। उस तो बाद फिर एक किताब आई, ਉਹਦੇ ਵਿੱਚ तनकीदी ते इलमी मजमून सन, भेद फकीरां दे, वो मेरी किताब छपी। ते 2018 ਦੇ ਅੰਦਰ ਮੇਰੀ ਕਿਤਾਬ ਖੂਹ ਨੈਣਾ ਦੇ ਛਪੀ। ਖੂਹ ਨੈਣਾ ਦੇ ਵਿੱਚ ਜੀ ਤਿੰਨ ਕਿਸਮ ਦੀਆਂ ਸਿਨਫਾਂ ਮੈਂ ਬਿਆਨ ਕੀਤੀਆਂ ਨੇ। ਉਹਦੇ 'ਚ ਪਹਿਲੇ ਨੰਬਰ ਤੇ ਨਜ਼ਮਾਂ, ਫਿਰ ਗਜ਼ਲਾਂ ਤੇ ਤੀਸਰੇ ਨੰਬਰ ਤੇ ਕਾਫੀਆਂ ਦਾ ਮਜਮੂਆ ਹੈ ਉਹਦੇ 'ਚ ਜੀ। ਬਹਾਲੀ ਕੇ ਤੋਂ ਮੈਂ 10ਵੀਂ ਜਮਾਤ ਪਾਸ ਕੀਤੀ। ਫਿਰ ਮੈਟ੍ਰਿਕ ਕਰਨ ਤੋਂ ਬਾਅਦ ਗਵਰਨਮੈਂਟ ਵਾਰਿਸ ਸ਼ਾਹ ਡਿਗਰੀ ਕਾਲਜ ਜੰਡਿਆਲਾ ਸ਼ੇਰ ਖਾਂ ਤੋਂ ਮੈਂ FA ਦਾ ਇਮਤਿਹਾਨ ਪਾਸ ਕੀਤਾ। ਫਿਰ ਪ੍ਰਾਈਵੇਟ ਤੌਰ ਤੇ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਤੋਂ BA ਦੀ ਡਿਗਰੀ ਹਾਸਲ ਕੀਤੀ। ਫਿਰ ਉਸ ਤੋਂ ਬਾਅਦ PTC ਤੇ CT ਦੀਆਂ ਡਿਗਰੀਆਂ ਹਾਸਲ ਕੀਤੀਆਂ। ਫਿਰ ਸਨ 2007 ਦੇ ਅੰਦਰ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਮੁਲਾਜ਼ਮਤ ਸ਼ੁਰੂ ਕੀਤੀ। ਪਹਿਲਾਂ ਗਵਰਨਮੈਂਟ ਪ੍ਰਾਇਮਰੀ ਸਕੂਲ ਮੁਰੀਦ ਕੇ ਗਾँव मैं 2 साल पढ़ाया। उस तो बाद फिर सन 2009 के अंदर मेरे EST के तौर पर गवर्नमेंट एलीमेंटरी स्कूल ईशर के आर्डर होए। उस जगह पर मैं 5 साल पढ़ाता रहा। उस तो फिर बाद फिर गवर्नमेंट एलीमेंटरी स्कूल पटियावाला सन 2014 के मेरी ट्रांसफर कर दी गई तो हुण तक मैं उस स्कूल से पढ़ा रहा वहाँ। अर्ज करना मेरे वालिद साहब हज़रत बाबा जी मियाँ मुहम्मद अली फ़कीर वट्टू रहमतुल्लाह अलैह, मैनू ये जाग उतों ही लगी। ये मेरे समझ लवो कि मैनू विरासत चीज़ शायरी जड़ी मिली है। मेरे वालिद साहब ने शायरी की थी। फिर मजहब के नाल भी बड़े दिलचस्पी के नाल वो इजहार करते सन, मजहबी लिहाज नाल अकीदत रखते सन। तो ये चीज़ां सारियां मेरे विच भी अल्लाह ताला ने पैदा कर दित्तियां ते शायरी दा जिहड़ा ज़ौक है मैनूं उन्हां दी वजह तो नसीब। जिंदगी दे नाल नाल चीज़ां होंदियां रहियां ते गौरमेंट एलीमेंटरी स्कूल ईशर के दे अंदर भी
ਮੈਂ ਜਦੋਂ ਪੜ੍ਹਾਉਂਦਾ ਸਾਂ ਉਦੋਂ ਵੀ ਮੇਰੇ ਵਿੱਚ ਇਹ ਜ਼ੌਕ ਰਿਹਾ। ਦੋਸਤਾਂ ਦੇ ਕੁਝ ਮਾਹੌਲ ਤੋਂ ਮੈਂ ਮੁਤਾਸਰ ਹੁੰਦਾ ਰਿਹਾ ਤੇ ਫਿਰ ਹੌਲੀ ਹੌਲੀ ਸ਼ਾਇਰੀ ਦੀ ਤਰਫ ਆਇਆ। ਅਸਲ ਦੇ ਵਿੱਚ ਸ਼ਾਇਰ ਜਿਹੜਾ ਇਹ ਬੰਦੇ ਦੇ ਅੰਦਰ ਛੁਪਿਆ ਹੁੰਦਾ ਹੈ, ਲੇਕਿਨ ਮੌਕੇ ਦੀ ਮੁਨਾਸਬਤ ਦੇ ਨਾਲ, ਵਕਤ ਦੇ ਨਾਲ ਨਾਲ, ਵਕਤ ਦੀ ਜਿਹੜੀ ਚੀਜ਼ ਹੈ, ਹਾਲਾਤ ਉਹ ਵਾਕਿਆਤ ਜਿਹੜੇ ਨੇ ਉਹ ਇਨਸਾਨ ਨੂੰ ਸ਼ਾਇਰੀ ਦੀ ਤਰਫ ਲੈ ਕੇ ਆਉਂਦੇ ਨੇ। ਤੇ ਸ਼ਾਇਰ ਤੇ ਹਰ ਬੰਦੇ ਦੇ ਅੰਦਰ ਹੁੰਦਾ ਹੈ, ਲੇਕਿਨ ਉਹਨੂੰ ਨਿਖਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਫਿਰ ਜਦੋਂ ਮੈਂ ਵਾਰਿਸ ਸ਼ਾਹ ਡਿਗਰੀ ਕਾਲਜ ਜੰਡਿਆਲਾ ਸ਼ੇਰਖਾਂ ਪੜ੍ਹਦਾ ਸਾਂ ਤੇ ਉਦੋਂ ਵੀ ਮੁਸ਼ਾਇਰਿਆਂ 'ਚ ਹਿੱਸਾ ਲੈਣਾ ਕਰਨਾ, ਮੁਸ਼ਾਇਰੇ ਪੜ੍ਹਨੇ, ਗਜ਼ਲਾਂ ਨਜ਼ਮਾਂ ਕਹਿਣੀਆਂ ਕਰਨੀਆਂ। ਇਹ ਖਾਸ ਤੌਰ ਤੇ ਮੈਨੂੰ 10ਵੀਂ ਕਲਾਸ ਤੋਂ ਬਾਅਦ ਹੀ ਜ਼ੌਕ ਪੈਦਾ ਹੋਇਆ ਸੀ ਸ਼ਾਇਰੀ ਦਾ ਜੀ। ਪਹਿਲਾਂ ਤੇ ਇਸ ਤਰ੍ਹਾਂ ਹੀ ਸੀ ਕਿ ਆਪਣੇ ਤੌਰ ਤੇ ਮੈਂ ਲਿਖਦਾ ਸੀ। ਉਦੋਂ ਮੈਨੂੰ, ਜਦੋਂ ਮੈਂ ਖੁਦ ਲਿਖਦਾ ਸਾਂ, ਮੈਨੂੰ ਕੋਈ ਵਜ਼ਨ ਦਾ ਜਾਂ ਇਲਮੇ ਅਰੂਜ਼ ਦਾ ਪਤਾ ਨਹੀਂ ਸੀ ਹੈਗਾ। ਬਾਅਦ ਵਿੱਚ ਫਿਰ ਮੈਂ ਆਪਣੇ ਵੀਰ ਸਿਪਾਹੀ ਹੋਰਾਂ ਦੀ ਸ਼ਾਗਿਰਦੀ 'ਚ ਵੀ ਕੁਛ ਦੇਰ ਰਿਹਾ, ਉੱਥੋਂ ਵੀ ਇਲਮੇ ਅਰੂਜ਼ ਸਿੱਖਦਾ ਰਿਹਾ। ਫਿਰ ਬਾਬਾ ਜੀ ਡਾਕਟਰ ਸੈयद मोहतरम तनवीर बुखारी साहब दामत बरकातहुम आलिया, ਉਹਨਾਂ ਤੇ ਵੀ ਦਰ ਤੇ ਹਾਜ਼ਰੀ ਦਿੰਦਾ ਰਿਹਾ। ਉੱਥੋਂ ਵੀ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ। ਬਲਕਿ ਮੈਂ ਸਮਝਦਾ ਵਾਂ ਕਿ ਸਾਰਾ ਕੁਝ ਉਹਨਾਂ ਤੋਂ ਹੀ ਮਿਲਿਆ ਤੇ ਉਹਨਾਂ ਨੇ ਮੇਰੇ ਵਿੱਚ ਸ਼ਾਇਰੀ ਦਾ ਜ਼ੌਕ ਜਿਹੜਾ ਪੈਦਾ ਵੀ ਕੀਤਾ ਔਰ ਉਸਨੂੰ, ਉਸ ਦੀ ਨੋਕ ਪਲਕ ਵੀ ਸਵਾਰੀ। ਖੂਹ ਨੈਣਾਂ ਦੇ ਵਿੱਚੋਂ ਇੱਕ ਨਜ਼ਮ ਤੁਹਾਡੀ ਸੇਵਾ 'ਚ ਪੇਸ਼ ਕਰਨਾ। ਇਹਦਾ ਪਸ ਮੰਜ਼ਰ ਕੁਝ ਇਸ ਤਰ੍ਹਾਂ ਹੈ ਕਿ ਇੱਕ ਪੀਰ ਆਇਆ ਤੇ ਜਿਹੜਾ ਵਿਚੋਲਾ ਹੈ ਉਹ ਤਾਰਫ ਕਰਾਂਦਾ ਹੈ ਪੀਰ ਦਾ ਆਪਣੇ ਉਸ ਮੁਰੀਦ ਨੂੰ ਜਿਹਦੇ ਦਰਵਾਜ਼ੇ ਦੇ ਅੱਗੇ ਆ ਕੇ ਖੜਾ ਹੈ। ਤੇ ਵਿਚੋਲਾ ਕੀ ਕਹਿੰਦਾ ਹੈ? ਵਿਚੋਲਾ ਕਹਿੰਦਾ, ਮੁਕੱਦਰਾਂ ਨੇ ਅੱਜ ਤੇਰਾ ਬੂਹਾ ਖੜਕਾਇਆ ਹੈ, ਮੁਕੱਦਰਾਂ ਨੇ ਅੱਜ ਤੇਰਾ ਬੂਹਾ ਖੜਕਾਇਆ ਏ, ਸ਼ਾਨਾ ਵਾਲਾ ਪੀਰ ਤੇਰੇ ਬੂਹੇ ਅੱਗੇ ਆਇਆ ਏ। ਜੱਗ ਵਿੱਚ ਲੱਭਦਾ ਨਹੀਂ ਪੀਰ ਇਹਦੇ ਜੋੜਦਾ, ਅੰਬਰਾਂ ਤੋਂ ਤਾਰੇ ਜਾ ਕੇ ਦਿਨੇ ਹੀ ਤਰੋੜਦਾ। ਤੇ ਮੁਰੀਦ ਜਿਹੜਾ ਉਹ ਕਹਿੰਦਾ, ਪੀਰ ਸਾਹਿਬ ਲੰਘ ਆਵੋ ਤੁਸੀਂ ਕਿਹੜਾ ਗੈਰ ਹੋ, ਪੀਰ ਸਾਹਿਬ ਲੰਘ ਆਵੋ ਤੁਸੀਂ ਕਿਹੜਾ ਗੈਰ ਹੋ, ਰੱਬ ਦੀਆਂ ਰਹਿਮਤਾਂ ਥੀ ਪਾਉਂਦੇ ਤੁਸੀਂ ਪੈਰ ਹੋ, ਤੁਹਾਡੀਆਂ ਕਰਾਮਤਾਂ ਦਾ ਬੜਾ ਹੀ ਕਮਾਲ ਏ, ਦਿਲਾਂ ਤੋਂ ਕਦੂਰਤਾਂ ਦਾ ਲੱਥ ਦਾ ਜੰਗਾਲ ਏ। ਤੇ ਪੀਰ ਅੰਦਰ ਆਂਦਾ ਹੈ, ਪੀਰ ਆ ਕੇ ਕਹਿੰਦਾ ਕਿ 4 ਮਹੀਨੇ ਲੰਘ ਗਏ ਨੇ ਫੇਰਾ ਨਹੀਂ ਉਹ ਮਾਰਿਆ, 4 ਮਹੀਨੇ ਲੰਘ ਗਏ ਨੇ ਫੇਰਾ ਨਹੀਂ ਉਹ ਮਾਰਿਆ, ਦਿਲ ਵਿੱਚੋਂ ਕਾਨੂੰ ਸਾਡੇ ਹੱਕ ਨੂੰ ਵਸਾਰਿਆ, ਐਸ ਵਾਰੀ ਕੀ ਕੁਝ ਦੇਣਾ ਨਜ਼ਰਾਨਾ ਈ, ਤੇਰੀ ਬਖਸ਼ੀਸ਼ ਵਾਲਾ ਇਹੋ ਹੀ ਬਹਾਨਾ ਈ, ਤੇਰੀ ਬਖਸ਼ੀਸ਼ ਵਾਲਾ ਇਹੋ ਹੀ ਬਹਾਨਾ ਈ। ਮੁਰੀਦ ਗੁਰਸ ਕਰਦਾ ਹੈ, ਕਹਿੰਦਾ ਕਿ ਪੀਰ ਸਾਹਿਬ ਦਿਨੇ ਰਾਤੀ ਰਹਿਣਾ ਵਾ ਮੈਂ ਕੁੜਦਾ, ਪੀਰ ਸਾਹਿਬ ਦਿਨੇ ਰਾਤੀ ਰਹਿਣਾ ਵਾ ਮੈਂ ਕੁੜਦਾ, ਇਸ ਵੇਲੇ ਕਸਮੇ ਰੁਪਈਆ ਵੀ ਨਹੀਂ ਜੋੜਦਾ, ਕੀ ਦੱਸਾਂ ਬੱਚਿਆਂ ਦੀ ਮਾਂ ਵੀ ਬਿਮਾਰ ਏ, 8 ਦਿਨ ਹੋਏ ਪੂਰੇ ਖੰਘ ਤੇ ਬੁਖਾਰ ਏ, ਮੇਰਿਆਂ ਤੇ ਬੱਚਿਆਂ ਦੀ ਰੋਟੀ ਵੀ ਨਹੀਂ ਪੱਕਦੀ, ਮੜਿਪਨਾਂ ਦੀ ਮਾਰੀ ਸ਼ੋਧੀ ਉੱਠ ਵੀ ਨਹੀਂ ਸਕਦੀ, ਦਵਾਈ ਜੋਗਾ ਇੱਕ ਨਹੀਂ ਰੁਪਈਆ ਮੇਰੇ ਕੋਲ ਜੀ, ਮੰਨੋ ਜਾਂ ਨਾ ਮੰਨੋ ਮੈਂ ਤਾਂ ਸੱਚ ਦਿੱਤਾ ਬੋਲ ਜੀ, ਵੱਡੇ ਬੱਚੇ ਦੋਵੇਂ ਮੇਰੇ ਪੜ੍ਹਦੇ ਸਕੂਲ ਨੇ, ਕਦੀ ਕਿਤੇ ਵੱਡਾ ਨਾ ਕਰਦੇ ਵਸੂਲ ਨੇ, ਦੁੱਖਾਂ ਵਾਲੀ ਗੰਢੜੀ ਮੈਂ ਰੱਖੀਏ ਚੱਪ ਖੋਲ ਕੇ, ਬਿਪਤਾ ਕਹਾਣੀ ਚਾਰੀ ਦੱਸੀਏ ਚੱਪ ਖੋਲ ਕੇ। ਪੀਰ ਸਾਹਿਬ ਕਹਿੰਦੇ ਨੇ, ਨਿਯਤਾਂ ਦੇ ਭੈੜਿਆਂ ਨੂੰ ਪੈਂਦਾ ਏ ਜ਼ਵਾਲ, ਉਹ ਆਪਣੀ ਬਿਪਤਾ ਸੁਣਾਉਂਦਾ ਮੁਰੀਦ ਜਿਹੜਾ, ਤੇ ਪੀਰ ਸਾਹਿਬ ਕੋ ਕੀ ਕਹਿੰਦੇ ਨੇ? ਆਂਦੇ ਨੇ, ਨਿਯਤਾਂ ਦੇ ਭੈੜਿਆਂ ਨੂੰ ਪੈਂਦਾ ਏ ਜ਼ਵਾਲ ਹੋਏ, ਸਾਡੇ ਵੱਲ ਕਦੇ ਨਹੀਂ ਤੂੰ ਕਰਦਾ ਖਿਆਲ ਹੋਏ, ਇਸੇ ਤੋਂ ਹੀ ਵਿਹੜੇ ਵਿੱਚ ਭੁੱਖ ਪਈ ਏ ਨੱਚਦੀ, ਨਿਆਜ਼ ਲਈ ਤੇ ਇੱਥੇ ਕੋਈ ਵੀ ਚੀਜ਼ ਨਹੀਂ ਗੀ ਬਚਦੀ, ਦੱਸ ਖਾਂ ਤੂੰ ਉਸ ਘੜੇ ਵਿੱਚ ਕੀ ਲੁਕਾਇਆ। ਪੀਰ ਸਾਹਿਬ ਨੇ ਵਿਹੜੇ ਦੇ ਵਿੱਚ ਘੜਾ ਨਜ਼ਰ ਆਉਂਦਾ ਤੇ ਉਹ ਪੁੱਛਦਾ ਕਿ ਦੱਸ ਖਾਂ ਤੂੰ ਉਸ ਘੜੇ ਵਿੱਚ ਕੀ ਲੁਕਾਇਆ ਏ, ਮੈਨੂੰ ਅੱਜ ਕਿਹੜੀ ਗੱਲੋਂ ਝੱਲਿਆਂ ਬਣਾਇਆ ਏ। ਮੁਰੀਦ ਆਖਦਾ ਹੈ ਕਿ ਪੀਰ ਸਾਹਿਬ ਤੁਹਾਡੇ ਕੋਲੋਂ ਅਸਾਂ ਕੀ ਲੁਕਾਵਣਾ, ਪੀਰ ਸਾਹਿਬ ਤੁਹਾਡੇ ਕੋਲੋਂ ਅਸਾਂ ਕੀ ਲੁਕਾਵਣਾ, ਤੁਹਾਨੂੰ ਖਾਲੀ ਮੋੜ ਕੇ ਤੇ ਅਸਾਂ ਕਿੱਥੇ ਜਾਵਣਾ, ਘੜੇ ਵਿੱਚ ਰੱਖੀਆਂ ਨੇ ਗੁੜ ਦੀਆਂ ਰੋੜੀਆਂ, ਲੰਬੜਾਂ ਦੇ ਵੇਲਣੇ ਤੋਂ ਆਂਦੀਆਂ ਸੀ ਥੋੜੀਆਂ। ਪੀਰ ਸਾਹਿਬ ਕਹਿੰਦੇ ਨੇ ਕਿ ਗੁੜ ਵਾਲਾ
ਗੁੜ ਵਾਲਾ ਘੜਾ ਛੇਤੀ ਫੜ ਲੈ ਵਿਚੋਲਿਆ। ਜਿਹੜਾ ਵਿਚੋਲਾ ਉਹਦੇ ਨਾਲ ਛੜੀਆ ਆਇਆ ਉਹਨੂੰ ਕਹਿੰਦਾ ਗੁੜ ਵਾਲਾ ਘੜਾ ਛੇਤੀ ਫੜ ਲੈ ਵਿਚੋਲਿਆ, ਇਹਨਾਂ ਦੀ ਵੀ ਮੁੰਜੀ ਅੱਜ ਛੱਡ ਲੈ ਵਿਚੋਲਿਆ। ਇੱਕ ਬੱਚਾ ਮੁਰੀਦ ਦਾ, ਤੇ ਉਹ ਆ ਕੇ ਕਹਿੰਦਾ ਅੱਬਾ ਹੁਣ ਕਾਹਦੇ ਨਾਲ ਰੋਟੀ ਅਸਾਂ ਖਾਣੀ, ਅੱਬਾ ਹੁਣ ਕਾਹਦੇ ਨਾਲ ਰੋਟੀ ਅਸਾਂ ਖਾਵਣੀ, ਢਿੱਡ ਵਾਲੀ ਅੱਗ ਹੁਣ ਕਿਸ ਤਰ੍ਹਾਂ ਬੁਝਾਵਣੀ, ਕਾਲ ਦੇ ਸਮੁੰਦਰਾਂ 'ਚ ਡੁੱਬ ਡੁੱਬ ਤਰਦੇ, ਪੀਰ ਜੀ ਤੇ ਸਾਡੇ ਨਾਲ ਕਹਾਣੀਆਂ ਪੈ ਕਰਦੇ। ਕਾਲ ਦੇ ਸਮੁੰਦਰਾਂ 'ਚ ਡੁੱਬ ਡੁੱਬ ਤਰਦੇ, ਪੀਰ ਜੀ ਤੇ ਸਾਡੇ ਨਾਲ ਕਹਾਣੀਆਂ ਪੈ ਕਰਦੇ। ਮੁਰੀਦ ਕਹਿੰਦਾ ਚੁੱਪ ਕਰ ਪੁੱਤਰਾ, ਇਹ ਪੀਰ ਦੇ ਉਲੇਲ ਨੇ, ਚੁੱਪ ਕਰ ਪੁੱਤਰਾ, ਇਹ ਪੀਰ ਦੇ ਉਲੇਲ ਨੇ, ਸਦਰਾਂ ਦੀ ਫਾਖਤਾ ਨੂੰ ਮਾਰਦੇ ਗੁਲੇਲ ਨੇ। ਪੀਰ ਸਾਹਿਬ ਕਹਿੰਦੇ ਨੇ ਕਿ ਉਹਨੂੰ ਇੱਕ ਵਿਹੜੇ ਦੇ ਵਿੱਚ ਇੱਕ ਬੱਕਰੀ ਨਜ਼ਰ ਆਉਂਦੀ ਹੈ। ਕਹਿੰਦੇ ਨੇ ਕਿ ਕਿੱਲੇ ਨਾਲ ਕਿੱਡੀ ਸੋਹਣੀ ਸੱਜਦੀ ਹੈ ਬੱਕਰੀ, ਤੱਕ ਤੱਕ ਸੀਨੇ ਵਿੱਚ ਵੱਜਦੀ ਹੈ ਬੱਕਰੀ, ਪਿਆਰ ਨਾਲ ਲੇਲਿਆਂ ਨੂੰ ਵੇਖ ਕੇ ਮਿਆਂਕਦੀ, ਜਦੋਂ ਦਾ ਮੈਂ ਆਇਆ ਵਾਂ ਇਹ ਮੇਰੇ ਵਾਲੇ ਝਾਂਕਦੀ। ਸਾਈਂ ਲੋਕਾਂ ਮੈਨੂੰ ਤੇ ਬੱਕਰੀ ਪਸੰਦ ਏ, ਗੁਰੂ ਦੇ ਅਖਾਣ ਦਾ ਇਹ ਚੇਲੜਾ ਪਾਬੰਦ ਏ, ਆਖਾਂ ਵਿਚੋਲਿਆ ਇਹ ਬੱਕਰੀ ਤੇ ਖੋਲੀਏ, ਫੇਰ ਭਾਵੇਂ ਇਹਦੇ ਨਾਲ ਸਾਲ ਵੀ ਨਾ ਬੋਲੀਏ। ਮੁਰੀਦ ਕਹਿੰਦਾ ਪੀਰ ਜੀ ਖੁਦਾ ਲਈ ਇਹ ਬੱਕਰੀ ਨਾ ਖੋਲਿਓ, ਪੀਰ ਜੀ ਖੁਦਾ ਲਈ ਇਹ ਬੱਕਰੀ ਨਾ ਖੋਲਿਓ, ਨਿੱਕੇ ਨਿੱਕੇ ਦਿਲਾਂ ਵਿੱਚ ਕੰਡੇ ਨਾ ਚਬੋਲਿਓ, ਬਾਲਾਂ ਦੇ ਖਡਾਉਣੇ ਤੱਕੋ ਤੱਕੀ ਨਾ ਵਟੋਰੀਏ, ਪੀਰ ਹੋ ਕੇ ਇੰਜ ਦੀਆਂ ਖੱਚਾਂ ਤੇ ਨਾ ਭੋਰੀਏ, ਪੀਰ ਹੋ ਕੇ ਇੰਜ ਦੀਆਂ ਖੱਚਾਂ ਤੇ ਨਾ ਭੋਰੀਏ। ਪੀਰ ਅੱਗੋਂ ਨੂੰ ਕਹਿੰਦਾ ਕਿ ਪਿਛਾ ਹੋ ਜਾ ਭੈੜਿਆ, ਤੂੰ ਬੱਕਰੀ ਇਹ ਛੱਡ ਦੇ, 40 ਰੁਪਏ 5 ਹੈਗੇ ਨਹੀਂ ਤੇ ਕੱਢ ਦੇ। ਮੁਰੀਦ ਅਖੀਰ ਤੇ ਆਂਦਾ, ਜਦੋਂ ਅੱਕ ਜਾਂਦਾ ਮੁਰੀਦ ਪੀਰ ਦੇ ਰਵੱਈਏ ਤੋਂ, ਤਾਂ ਅਖੀਰ ਦੇ ਉੱਤੇ ਗੱਲ ਕਹਿੰਦਾ ਘਰ ਸਾਡਾ ਇੱਕੋ ਵਾਰੀ ਕੀਤਾ ਹੀ ਚਾ ਸਖਣਾ, ਘਰ ਸਾਡਾ ਇੱਕੋ ਵਾਰੀ ਕੀਤਾ ਹੀ ਚਾ ਸਖਣਾ, ਇਦੋਂ ਪਿੱਛੇ ਐਸ ਵੇੜੇ ਪੈਰ ਨਹੀਂ ਉਹ ਰੱਖਣਾ, ਸ਼ਾਰਜ਼ਾਕ ਜਿਹਦਾ ਹੋਵੇ ਜਾਗਦਾ ਜ਼ਮੀਰ ਜੀ, ਉਹਨੂੰ ਫਿਰ ਲੁੱਟਦਾ ਨਹੀਂ ਝੋਲੀ ਚੁੱਕ ਪੀਰ ਜੀ। ਗਜ਼ਲ ਤੁਹਾਡੀ ਸੇਵਾ 'ਚ ਪੇਸ਼ ਹੈ, ਖਿਦਮਤ ਹੈ। ਅਰਜ਼ ਕੀਤਾ ਹੈ ਕਿ ਪਤਾ ਨਹੀਂ ਕੀ ਵੇਖ ਕੇ ਮਗਰ ਲੱਗੇ, ਪਤਾ ਨਹੀਂ ਕੀ ਵੇਖ ਕੇ ਮਗਰ ਲੱਗੇ, ਰੱਖਦਾ ਆਪਣੇ ਵਿੱਚ ਕਮਾਲ ਨਹੀਂ ਮੈਂ, ਪਤਾ ਨਹੀਂ ਕੀ ਵੇਖ ਕੇ ਮਗਰ ਲੱਗੇ, ਰੱਖਦਾ ਆਪਣੇ ਵਿੱਚ ਕਮਾਲ ਨਹੀਂ ਮੈਂ, ਦਿਲ ਢੋਲ ਦੀ ਥਾਪ ਤੇ ਆਪ ਨੱਚੇ, ਪਾਂਦਾ ਪੈਰਾਂ ਨਾਲ ਧਮਾਲ ਨਹੀਂ ਮੈਂ। ਪਤਾ ਨਹੀਂ ਕੀ ਵੇਖ ਕੇ ਮਗਰ ਲੱਗੇ, ਪਤਾ ਨਹੀਂ ਕੀ ਵੇਖ ਕੇ ਮਗਰ ਲੱਗੇ, ਰੱਖਦਾ ਆਪਣੇ ਵਿੱਚ ਕਮਾਲ ਨਹੀਂ ਮੈਂ, ਦਿਲ ਢੋਲ ਦੀ ਥਾਪ ਤੇ ਆਪ ਨੱਚੇ, ਪਾਂਦਾ ਪੈਰਾਂ ਨਾਲ ਧਮਾਲ ਨਹੀਂ ਮੈਂ। ਕਿਹਦੇ ਨਾਲ ਤਸ਼ਬੀਹ ਦੀ ਗੱਲ ਛੇੜਾਂ, ਕਿਹਦੇ ਨਾਲ ਤਸ਼ਬੀਹ ਦੀ ਗੱਲ ਛੇੜਾਂ, ਉਹਦੀ ਵੇਖਦਾ ਕਿਤੇ ਮਿਸਾਲ ਨਹੀਂ ਮੈਂ, ਐਸੇ ਲਈ ਤਸਵੀਰ ਨਹੀਂ ਫਿੱਟ ਹੁੰਦੀ, ਲਾਂਦਾ ਦਿਲੇ ਤੋਂ ਆਪ ਜੰਗਾਲ ਨਹੀਂ ਮੈਂ। ਉਹਦੇ ਹੁਸਨ ਦੀ ਮਹਿਕ ਤੇ ਮਸਤ ਫਿਰਨਾ, ਉਹਦੇ ਹੁਸਨ ਦੀ ਮਹਿਕ ਤੇ ਮਸਤ ਫਿਰਨਾ, ਕਰਦਾ ਭੰਗ ਦਾ ਕਦੇ ਖਿਆਲ ਨਹੀਂ ਮੈਂ, ਜੜੇ ਜੰਦਰੇ ਸ਼ਰਾ ਸ਼ਰੀਅਤਾਂ ਦੇ, ਕਿਹੜਾ ਸਕਦਾ ਚੰਨ ਉਛਾਲ ਨਹੀਂ ਮੈਂ। ਜੜੇ ਜੰਦਰੇ ਸ਼ਰਾ ਸ਼ਰੀਅਤਾਂ ਦੇ, ਕਿਹੜਾ ਸਕਦਾ ਚੰਨ ਉਛਾਲ ਨਹੀਂ ਮੈਂ। ਕਰਾਂ ਲੋੜ ਹਯਾਤੀ ਦੀ ਸਿਰਫ ਪੂਰੀ, ਕਰਾਂ ਲੋੜ ਹਯਾਤੀ ਦੀ ਸਿਰਫ ਪੂਰੀ, ਕਾਰੂ ਵਾਂਗ ਵਲੇਟਦਾ ਮਾਲ ਨਹੀਂ ਮੈਂ, ਭਾਵੇਂ ਕੱਸ ਲਈ ਡੋਰ ਮਜਬੂਰੀਆਂ ਨੇ, ਪਰ ਦਿਲ ਦਾ ਜ਼ਰਾ ਕੰਗਾਲ ਨਹੀਂ ਮੈਂ। ਭਾਵੇਂ ਕੱਸ ਲਈ ਡੋਰ ਮਜਬੂਰੀਆਂ ਨੇ, ਪਰ ਦਿਲ ਦਾ ਜ਼ਰਾ ਕੰਗਾਲ ਨਹੀਂ ਮੈਂ। ਪੰਛੀ ਵੰਨ ਸੁਵੰਨੜੇ ਆਣ ਫਸਦੇ, ਪੰਛੀ ਵੰਨ ਸੁਵੰਨੜੇ ਆਣ ਫਸਦੇ, ਲਾਂਦਾ ਮਕਰ ਫਰੇਬ ਦਾ ਜਾਲ ਨਹੀਂ ਮੈਂ। ਪਰੀ ਅਮਨ ਦੀ ਆਪਣੇ ਆਪ ਆਵੇ, ਕਿਸੇ ਜਿੰਨ ਦੇ ਸਾੜਦਾ ਵਾਲ ਨਹੀਂ ਮੈਂ। ਪਰੀ ਅਮਨ ਦੀ ਆਪਣੇ ਆਪ ਆਵੇ, ਕਿਸੇ ਜਿੰਨ ਦੇ ਸਾੜਦਾ ਵਾਲ ਨਹੀਂ ਮੈਂ। ਨਵੇਂ ਫਹਿਮ ਸ਼ਊਰ ਇਦਰਾਕ ਮੇਰੇ, ਨਵੇਂ ਫਹਿਮ ਸ਼ਊਰ ਇਦਰਾਕ ਮੇਰੇ, ਦੂਜੇ ਤਲੀ ਤੇ ਰੱਖਦਾ ਥਾਲ ਨਹੀਂ ਮੈਂ। ਸ਼ੇਰ ਪੀੜ ਪ੍ਰੀਤ ਤਸਵੀਰ ਅੱਖਰ, ਰਾਗੀ ਮੌਲਵੀ ਅਤੇ ਕਵਾਲ ਨਹੀਂ ਮੈਂ। ਸ਼ੇਰ ਪੀੜ ਪ੍ਰੀਤ ਤਸਵੀਰ ਅੱਖਰ,
ਰਾਗੀ ਮੌਲਵੀ ਅਤੇ ਕਵਾਲ ਨਹੀਂ ਮੈਂ। ਟਿਕੀ ਨਜ਼ਰ ਉਮੀਦ ਥੀ ਮੰਜ਼ਲਾਂ ਤੇ, ਟਿਕੀ ਨਜ਼ਰ ਉਮੀਦ ਥੀ ਮੰਜ਼ਲਾਂ ਤੇ, ਐਵੇਂ ਝਾਕਦਾ ਆਲ ਦਵਾਲ ਨਹੀਂ ਮੈਂ। ਫੈਜ਼ ਲੱਭਦਾ ਹੁਸਨ ਮੁਹੱਬਤਾਂ ਦਾ, ਜਾਂਦਾ ਐਵੇਂ ਤੇ ਪਿੰਡ ਘੜਿਆਲ ਨਹੀਂ ਮੈਂ। ਫੈਜ਼ ਲੱਭਦਾ ਹੁਸਨ ਮੁਹੱਬਤਾਂ ਦਾ, ਜਾਂਦਾ ਐਵੇਂ ਤੇ ਪਿੰਡ ਘੜਿਆਲ ਨਹੀਂ ਮੈਂ। ਸੰਗ ਰੀਸਲਾਂ ਕਾਜ ਨਾ ਰਲੇ ਮੇਰਾ, ਸੰਗ ਰੀਸਲਾਂ ਕਾਜ ਨਾ ਰਲੇ ਮੇਰਾ, ਗੱਲਾਂ ਕਰਦਾ ਪਿੱਟ ਕੇ ਲਾਲ ਨਹੀਂ ਮੈਂ। ਹਿੰਮਤ ਹੋਵੇ ਤੇ ਕੰਮ ਨੂੰ ਛੋ ਲੈਣਾ, ਵਿਹੜੇ ਵਿੱਚ ਰਵਾਉਂਦਾ ਬਾਲ ਨਹੀਂ ਮੈਂ। ਹਿੰਮਤ ਹੋਵੇ ਤੇ ਕੰਮ ਨੂੰ ਛੋ ਲੈਣਾ, ਵਿਹੜੇ ਵਿੱਚ ਰਵਾਉਂਦਾ ਬਾਲ ਨਹੀਂ ਮੈਂ। ਸ਼ਾਹ ਰਜ਼ਾਕ ਇਲਾਹ ਨੂੰ ਪੂਜਨਾ ਹਾਂ, ਸ਼ਾਹ ਰਜ਼ਾਕ ਇਲਾਹ ਨੂੰ ਪੂਜਨਾ ਹਾਂ, ਉਹਦੇ ਬਾਅਦ ਯਕੀਨ ਨਹੀਂ ਕਿਸੇ ਉੱਤੇ। ਕਿਸੇ ਕਹਨ ਬਹਿਰੂਪੀਏ ਆਮਲੀ ਤੋਂ, ਹੱਥ ਖੋਲ ਕੇ ਪੁੱਛਦਾ ਫਾਲ ਨਹੀਂ ਮੈਂ। ਜੀ ਇਹ ਕਾਫੀ ਤੁਹਾਡੀ ਸੇਵਾ ਚ ਪੇਸ਼ ਹੈ, ਖਿਦਮਤ ਹੈ। ਅਰਜ਼ ਕੀਤਾ ਜੀ, ਸ਼ੋ ਵਿਹੋਣੀ ਛੋਕਰੇ ਤੈਨੂੰ ਕਿਹੜੀ ਗਈ ਏ ਵਗ, ਛੋਕਰੇ ਤੈਨੂੰ ਕਿਹੜੀ ਗਈ ਏ ਵਗ, ਖਾਕੋ ਵਿੱਚ ਨਾ ਰੋਲਨੀ ਤੂੰ ਚਿੱਟ ਮਚਿੱਟੀ ਪੱਗ। ਸ਼ੋ ਵਿਹੋਣੀ ਛੋਕਰੇ ਤੈਨੂੰ ਕਿਹੜੀ ਗਈ ਏ ਵਗ, ਖਾਕੋ ਵਿੱਚ ਨਾ ਰੋਲਨੀ ਤੂੰ ਚਿੱਟ ਮਚਿੱਟੀ ਪੱਗ। ਤੂੰ ਕੱਲ ਮੁਕੱਲੀ ਬੋੜੀਓ ਤੇ ਪੰਧ ਮੇਰਾ ਵੱਤ, ਮਾਲ ਮਤਾ ਨੂੰ ਝਾਕਦੇ ਪੈ ਚੋਰ ਅਚੱਕੇ ਠੱਗ। ਮਾਲ ਮਤਾ ਨੂੰ ਝਾਕਦੇ ਪੈ ਚੋਰ ਅਚੱਕੇ ਠੱਗ। ਤੈਂਡੇ ਕੋਲ ਖਜ਼ਾਨਾ ਕੀਮਤੀ, ਤੈਂਡੇ ਕੋਲ ਖਜ਼ਾਨਾ ਕੀਮਤੀ, ਕਰ ਫਿਕਰ ਵਧੇਰਾ ਚੱਬ। ਤੈਨੂੰ ਕੁੱਪ ਹਨੇਰੇ ਛੋੜ ਸੀ ਇਹ ਸਾਕ ਕਬੀਲਾ ਜੱਗ। ਤੈਨੂੰ ਕੁੱਪ ਹਨੇਰੇ ਛੋੜ ਸੀ ਇਹ ਸਾਕ ਕਬੀਲਾ ਜੱਗ। ਤਾਨ ਅਵੱਲੇ ਮਾਰਦੇ ਪੈ ਸੱਕ ਮਸੱਕੇ ਨਿਤ, ਤਾਨ ਅਵੱਲੇ ਮਾਰਦੇ ਪੈ ਸੱਕ ਮਸੱਕੇ ਨਿਤ। ਸਈਆਂ ਆ ਸਮਝਾਂਦੀਆਂ ਤੂੰ ਕੰਤ ਦੇ ਲੜ ਲੱਗ। ਸ਼ਾਹ ਰਜ਼ਾਕ ਸੁਨੀਚ ਦਾ ਚਾਕ ਮਰਿੰਦੇ ਕਾਗ, ਉਹ ਚੁੱਕ ਲਜਾਵਨ ਪੂਨੀਆਂ ਤੇ ਪੱਛੀ ਲਾਉਣੀ ਅੱਗ।